ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਤੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਵੈਲਕਮ ਇਨ ਦ ਸ਼ੋ। ਮੈਨੂੰ ਆਦਤ ਪਈ ਪਹਿਲਾਂ ਦੀ, ਇਹ ਹੌਲੀ ਹੌਲੀ ਜਾਏਗੀ। ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ। ਵੈਲਕਮ ਨੂੰ ਵੀ ਅਸੀਂ ਪੰਜਾਬੀ ਚ ਆਪਣਾ ਬਣਾ ਲਿਆ ਹੋਇਆ ਸ਼ਬਦ, ਕੋਈ ਗੱਲ ਨਹੀਂ ਜੀ। ਡਾਕਟਰ ਸਾਹਿਬ, ਅੱਜ 10 ਫਰਵਰੀ 2017 29 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਹੜੇ ਅਹਿਮ ਮੁੱਦੇ ਨਾਲ ਜਾਣੂ ਕਰਵਾ ਰਹੇ ਹੋ? ਦੇਖੋ, ਬੀਤੇ ਕੱਲ ਅਸੀਂ ਅਰੁਣਧਾਤੀ ਰॉय ਦੇ ਨਾਲ ਕੀ ਵਰਤਾਰਾ ਹੈ ਔਰ ਕਿਵੇਂ ਭਾਰਤ ਦੇ ਨਕਸ਼ੇ ਵਿੱਚ ਜਿਹੜੀ ਆਜ਼ਾਦ ਕੋਈ ਵੀ ਆਵਾਜ਼ ਹੈ, ਜਿਹੜੀ ਹਿੰਦੂ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦੀਆਂ ਨੂੰ ਚੈਲੰਜ ਕਰਦੀ ਹੈ ਜੀ, ਉਹਨੂੰ ਕਿਵੇਂ ਚੁੱਪ ਕਰਵਾਇਆ ਜਾ ਰਿਹਾ। ਉਹਦੇ 'ਚ ਦਾ ਗਾਰਡੀਅਨ ਦੇ ਵਿੱਚ ਛਪੇ ਇੰਗਲੈਂਡ ਦੀ ਪਬਲੀਕੇਸ਼ਨ ਹੈ, ਪੰਕਜ ਮਿਸ਼ਰਾ ਦੇ ਲੇਖ ਨੂੰ ਡਿਸਕਸ ਕੀਤਾ ਸੀ, ਜਿਸ ਦੇ ਲਈ ਸਾਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਔਰ ਬਹੁਤਿਆਂ ਨੇ ਮਹਿਸੂਸ ਕੀਤਾ ਹੈ ਕਿ ਵੀ ਅਸੀਂ ਸਿਰਫ ਆਪਣੀ ਕੌਮੀ ਗੱਲ ਤੱਕ ਹੀ ਮਹਿਦੂਦ ਨਹੀਂ ਹੈ, ਅਸੀਂ ਉਸ ਓਵਰਆਲ ਪਿਕਚਰ ਨੂੰ ਵੀ ਦੇਖਦੇ ਹਾਂ ਜੀ, ਜਿਹੜੀ ਕਿ ਗਲੋਬਲੀ ਕਿਵੇਂ ਵਾਪਰ ਰਿਹਾ ਹੈ ਔਰ ਕਿਵੇਂ ਬਾਕੀ ਆਵਾਜ਼ਾਂ ਲਈ ਵੀ ਅਸੀਂ ਆਵਾਜ਼ ਉਠਾਉਂਦੇ। ਔਰ ਕੱਲ ਕਿਉਂਕਿ ਅਸੀਂ ਉਸ ਨੂੰ ਡਿਸਕਸ ਕੀਤਾ, ਇੱਕ ਇੰਪੋਰਟੈਂਟ ਘਟਨਾ ਜਿਹੜੀ ਕੱਲ ਤੋਂ 3 ਸਾਲ ਪਹਿਲਾਂ ਵਾਪਰੀ 2013 ਚ 9 ਫਰਵਰੀ ਨੂੰ, ਉਸ ਨੂੰ ਅਸੀਂ ਅੱਜ ਲਈ ਛੱਡ ਲਿਆ ਸੀ ਕਿਉਂਕਿ ਦੋਨਾਂ ਦਾ, ਅਰੁਣਧਾਤੀ ਰॉय ਦੀ ਲਿਖਤ ਦਾ ਵੀ ਜਿਹੜੀ ਉਹਨਾਂ ਨੇ ਅਗਲੇ ਦਿਨ ਹੀ 10 ਫਰਵਰੀ ਨੂੰ ਲਿਖੀ, ਅੱਜ ਤੋਂ ਠੀਕ 3 ਸਾਲ ਪਹਿਲਾਂ ਅਰੁਣਧਾਤੀ ਰॉय ਦਾ ਇੱਕ ਆਰਟੀਕਲ ਦਾ ਗਾਰਡੀਅਨ ਦੇ ਵਿੱਚ ਹੀ ਛਪਿਆ ਜੀ। ਔਰ ਉਹ ਆਰਟੀਕਲ ਦਾ ਸਿਰਲੇਖ ਸੀ, ਦਾ ਹੈਂਗਿੰਗ ਆਫ ਅਫਜ਼ਲ ਗੁਰੂ ਇਜ਼ ਏ ਸਟੇਨ ਔਨ ਇੰਡੀਅਨ ਡੈਮੋਕ੍ਰੇਸੀ। ਕਿਉਂਕਿ ਠੀਕ ਇੱਕ ਦਿਨ ਪਹਿਲਾਂ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦੇ ਉੱਤੇ ਲਟਕਾਇਆ ਗਿਆ ਸੀ ਜੀ। ਔਰ 2001 ਚ ਭਾਰਤੀ ਪਾਰਲੀਮੈਂਟ ਤੇ ਹੋਏ ਹਮਲੇ ਦਾ ਉਸ ਨੂੰ ਦੋਸ਼ੀ ਬਣਾਇਆ ਗਿਆ। ਐਵੀਡੈਂਸ ਜਿਹੜੀ ਸੀ, ਪ੍ਰੂਫ, ਉਹ ਝੂਠੇ ਖੜੇ ਕੀਤੇ ਗਏ ਔਰ ਇੱਕ ਬੇਗੁਨਾਹ ਬੰਦਾ ਜਿਹੜਾ ਕਿ ਮੈਡੀਕਲ ਸਟੱਡੀਜ਼ ਕਰ ਰਿਹਾ ਸੀ, ਜਿਸ ਦਾ ਪਰਿਵਾਰ, ਜਿਸ ਦੇ ਬੱਚੇ, ਔਰ ਹੁਣੇ ਹੀ ਕੁਝ ਹਫ਼ਤੇ ਪਹਿਲਾਂ ਹੀ ਖਬਰ ਸੀ ਕਿ ਅਫਜ਼ਲ ਗੁਰੂ ਦੇ ਬੇਟੇ ਨੇ ਸ਼ਾਇਦ 8ਵੀਂ ਜਾਂ ਕੋਈ ਐਸੀ ਕਲਾਸ 'ਚ ਟੌਪ ਕੀਤਾ ਹੈ। ਔਰ ਇੱਕ ਪਰਿਵਾਰ, ਵਸਦਾ ਹਸਦਾ ਪਰਿਵਾਰ, ਜਿਸ ਅਫਜ਼ਲ ਗੁਰੂ ਦਾ ਕੋਈ ਸਬੰਧ ਕੋਈ ਪਾਰਲੀਮੈਂਟ ਅਟੈਕ ਨਾਲ ਲਾਗਾ ਦੇਗਾ ਵੀ ਨਹੀਂ ਸੀ ਜੀ, ਉਸ ਨੂੰ ਜਿਹੜਾ ਕਿਵੇਂ ਫਸਾਇਆ ਗਿਆ ਕੇਸ, ਕਿਵੇਂ ਝੂਠੇ ਵਿਟਨੈਸ ਖੜੇ ਕੀਤੇ ਗਏ। ਔਰ ਅਲਟੀਮੇਟਲੀ ਜਦੋਂ ਸੁਪਰੀਮ ਕੋਰਟ ਨੇ ਵੀ ਬੇਸ਼ੱਕ ਉਹਨਾਂ ਨੇ ਜਿਹੜੇ ਕੁਝ ਐਵੀਡੈਂਸ ਪੁਲਿਸ ਨੇ ਫੈਬਰੀਕੇਟ ਕੀਤੇ ਸੀ, ਉਸ ਦੇ ਲਈ ਉਹਨਾਂ ਨੂੰ ਕਾਸਟੀਗੇਟ ਵੀ ਕੀਤਾ, ਜਿਸ ਨੂੰ ਕਹਿੰਦੇ ਨੇ ਕਿ ਜੀ ਟੈਪ ਔਨ ਦਾ ਰਿਸਟ, ਕਿ ਜੀ ਇਹ ਤੁਸੀਂ ਠੀਕ ਨਹੀਂ। ਪਰ ਅਲਟੀਮੇਟਲੀ ਸੁਪਰੀਮ ਕੋਰਟ ਨੇ ਵੀ ਕਿਹਾ ਜੀ ਕਿ ਕਈ ਵਾਰ ਕੁਝ ਫੈਸਲੇ ਕਲੈਕਟਿਵ ਅਪੀਜ਼ਮੈਂਟ ਲਈ, ਕਲੈਕਟਿਵ ਕੌਨਸ਼ੀਅਸ ਆਫ ਦਾ ਪੀਪਲ, ਔਰ ਇਹ ਇੱਕ ਨਵਾਂ ਹੀ ਜਿਹੜਾ ਹੈ ਉਹਨਾਂ ਨੇ ਕ੍ਰਾਈਟੇਰੀਆ ਬਣਾ ਦਿੱਤਾ ਕਿ ਕਿਉਂਕਿ ਬਹੁ ਗਿਣਤੀ ਹਿੰਦੂ ਚਾਹੁੰਦੇ ਨੇ ਕਿ ਅਫਜ਼ਲ ਗੁਰੂ ਨੂੰ ਹੈਂਗ ਕਰੋ ਭਾਵੇਂ ਉਹ ਬੇਗੁਨਾਹ ਹੈ, ਤੇ ਇਹ ਅਸੀਂ ਜਿਹੜਾ ਉਸ ਨੂੰ ਸੈਟੀਸਫਾਈ ਕਰ ਰਹੇ ਹਾਂ ਕਿਉਂਕਿ ਇਹ ਉਹ ਪੀਰੀਅਡ ਸੀ ਕਿ ਬੇਸ਼ੱਕ ਮਨਮੋਹਨ ਸਿੰਘ ਦੀ ਸਰਕਾਰ ਸੀ, ਪਰ ਬੀਜੇਪੀ ਨੇ ਇਹਨੂੰ ਇੱਕ ਮੁੱਦਾ ਬਣਾ ਕੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇਹ ਨਾਅਰਾ ਬੁਲੰਦ ਕੀਤਾ ਹੋਇਆ ਸੀ, ਦੇਸ਼ ਅਭੀ ਸ਼ਰਮਿੰਦਾ ਹੈ, ਅਫਜ਼ਲ ਅਭੀ ਤੱਕ ਜ਼ਿੰਦਾ ਹੈ ਜੀ। ਹੁਣ ਇਹ ਜਿਹੜਾ ਦੇਸ਼ ਦੀ ਸ਼ਰਮਿੰਦਗੀ, ਜਿਹੜਾ ਕਿ ਉਹਨਾਂ ਦੇ ਕੋਰਟਾਂ ਦੀ ਨਿਗਾਹ ਦੇ ਵਿੱਚ ਕਲੈਕਟਿਵ ਕੌਨਸ਼ੀਅਸਨੈਸ ਹੈ, ਉਹਦੀ ਅਪੀਜ਼ਮੈਂਟ। ਔਰ ਅੱਜ ਤੋਂ 3 ਸਾਲ ਪਹਿਲਾਂ ਯਾਨੀ 9 ਫਰਵਰੀ ਤੋਂ ਜਿਹੜਾ ਬੀਤਿਆ ਦਿਨ ਹੈ, 3 ਸਾਲ ਪਹਿਲਾਂ ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦੇ ਫੰਦੇ ਤੇ ਲਟਕਾਇਆ ਗਿਆ। ਔਰ ਕਿਸ ਕਦਰ ਅਸੀਂ ਜਦੋਂ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਕਰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਜੀ ਕਿਵੇਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਨੂੰ ਫਾਂਸੀ ਲਾਹੌਰ 'ਚ ਦੇਣੀ ਸੀ, ਉਸ ਤੋਂ ਇੱਕ ਦਿਨ ਪਹਿਲਾਂ ਦੇ ਦਿੱਤੀ, ਉਹਦੇ ਅਖੀਰਲੇ ਰਿਮੇਨਸ ਉਹਨਾਂ ਦੇ ਸਤਲੁਜ ਦੇ ਕੰਢੇ ਜਿਹੜੇ ਨੇ ਉਹ ਸੁੱਟ ਦਿੱਤੇ ਜਾਂ ਉਹਦੇ ਹਵਾਲੇ ਕਰ ਦਿੱਤੇ। ਲੇਕਿਨ ਇਸ ਮਾਮਲੇ 'ਚ 3 ਸਾਲ ਬੀਤ ਗਏ ਨੇ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ। ਇਹ ਦੁਨੀਆ ਭਰ ਦਾ ਨੋਰਮ ਹੈ,
ਉਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਇਨਫੋਰਮ ਕਰਦੇ ਹੋ, ਉਹਨਾਂ ਦੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਹੁੰਦਾ ਹੈ ਜੀ। ਔਰ ਫਿਰ ਜਿਹੜਾ ਜਦੋਂ ਤੁਸੀਂ ਫਾਂਸੀ ਤੇ ਲਾਇਆ, ਜਿਹਨਾਂ ਦਾ ਪਰਿਵਾਰ ਹੈ ਉਹਨਾਂ ਨੂੰ ਤੁਸੀਂ ਉਹਨਾਂ ਦੀ ਡੈੱਡ ਬਾਡੀ ਦਿੰਦੇ ਹੋ ਕਿ ਉਹ ਆਪਣੇ ਮਜ਼ਹਬੀ ਅਕੀਦੇ ਮੁਤਾਬਕ ਜੋ ਵੀ ਉਹਨਾਂ ਦਾ ਮਜ਼ਹਬ ਹੈ ਉਹਨਾਂ ਦੇ ਅਖੀਰਲੇ ਜਿਹੜੇ ਨੇ ਉਹ ਕਿਰਿਆਕਰਮ ਕਰ ਸਕਣ। ਪਰ ਇਸ ਮਾਮਲੇ 'ਚ ਈਵਨ ਵੈਲੀ ਦੇ ਵਿੱਚ ਪਰਿਵਾਰ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ ਔਰ ਅੱਜ ਤੱਕ ਵੀ 3 ਸਾਲ ਬੀਤਣ ਬਾਅਦ ਵੀ ਅਫਜ਼ਲ ਗੁਰੂ ਦੀ ਜਿਹੜੀ ਦੇਹ ਹੈ, ਸਰੀਰ ਹੈ, ਉਹ ਤਿਹਾੜ ਜੇਲ੍ਹ ਦੇ ਉਸ ਕਬਰਸਤਾਨ 'ਚ ਹੀ ਦਫਨਾਇਆ ਹੋਇਆ ਹੈ। ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਹਨਾਂ ਦੀ ਉਹ ਜਿਹੜੀ ਅਖੀਰਲੀ ਕਿਰਿਆ ਕਰਨ ਦਾ, ਤਾਂ ਕਿ ਉਹ ਆਪਣੀ ਅੱਖਾਂ ਸਾਹਮਣੇ ਬੱਚੇ, ਵਾਈਫ ਦੇਖ ਕੇ ਤੇ ਘੱਟੋ ਘੱਟ ਜਿਹੜਾ ਇੱਥੇ ਵੀ ਜਦੋਂ ਲਾਸਟ ਰਾਈਟਸ ਦੀ ਗੱਲ ਹੁੰਦੀ ਹੈ ਕਰਨਾ ਹੈ। ਹੁਣ ਇਹ ਕਿਉਂ ਲੱਭਦੇ ਨੇ? ਵਿਤਨਾਮ ਦੀ ਜੰਗ ਨੂੰ ਕਿੰਨੇ 50 ਸਾਲ ਹੋ ਗਏ, ਸੈਕੰਡ ਵਰਲਡ ਵਾਰ ਨੂੰ 60-70 ਸਾਲ ਹੋ ਗਏ, ਪਰ ਅੱਜ ਵੀ ਅਮਰੀਕਾ ਦੀ ਗਵਰਨਮੈਂਟ ਜਿੱਥੇ ਉਹਨਾਂ ਦੇ ਮਿਸਿੰਗ ਸੋਲਜਰ ਸੀ, ਕੋਈ ਹਾਦਸੇ 'ਚ ਮਾਰਿਆ ਗਿਆ, ਕੋਈ ਦੂਜਾ, ਉਹਨਾਂ ਦੇ ਰਿਮੇਨਸ ਲੱਭਦੇ ਨੇ। ਜਾਪਾਨ ਦੇ ਨਾਲ ਐਗਰੀਮੈਂਟ ਹੈ, ਦੂਜਿਆਂ ਦੇ ਨਾਲ ਹੈ, ਕੋਰੀਆ ਦੇ ਨਾਲ ਹੈ ਔਰ ਫਿਰ 50-50 ਸਾਲ ਬਾਅਦ ਲਿਆ ਕੇ ਫੈਮਲੀਜ਼ ਨੂੰ ਦਿੱਤੇ ਜਾਂਦੇ ਨੇ ਕਿਉਂਕਿ ਇੱਕ ਹਿਊਮਨ ਨੇਚਰ ਹੈ। ਔਰ ਜਦੋਂ ਤੱਕ ਤੁਸੀਂ ਇੱਕ ਇਨਸਾਨੀ ਸੁਭਾਅ ਹੈ ਕਿ ਕੋਈ ਗੱਲ ਤੁਹਾਡੇ ਨਾਲ ਵਾਪਰੀ, ਕਿਸੇ ਦਾ ਸਿਰ ਦਾ ਸਾਈਂ ਚਲਾ ਗਿਆ, ਕਿਸੇ ਦਾ ਪੁੱਤਰ ਧੀ ਚਲੇ ਗਏ, ਜਦੋਂ ਤੱਕ ਉਹ ਦੇਖਣਗੇ ਨਹੀਂ, ਉਹਨਾਂ ਦੇ ਭਾਵੇਂ ਹੱਡੀਆਂ ਹੀ ਹੋਣ, ਸਵਾਹ ਹੀ ਹੋਏ, ਉਹ ਮਨ ਯਕੀਨ ਹੀ ਨਹੀਂ ਕਰਦਾ ਹੈ। ਔਰ ਇਹ ਪੰਜਾਬ ਦੇ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹਾਂ, ਸਰ ਜਸਵੰਤ ਸਿੰਘ ਖਾਲੜਾ ਨੇ ਇਹੀ ਗੱਲ ਕਹੀ ਸੀ ਕਿ ਭਾਈ ਉਹ ਯਕੀਨ ਹੀ ਨਹੀਂ ਕਰਦੇ। ਮਾਵਾਂ ਨੂੰ ਆਸ ਹੈ, ਭੈਣਾਂ ਨੂੰ ਆਸ ਹੈ, ਪਤਾ ਨਹੀਂ ਕਿੱਥੇ ਸਾਡਾ ਭਰਾ ਜਿਉਂਦਾ ਹੋਏ, ਕਦੋਂ ਉਹ ਆਏਗਾ, ਕੀ ਹੋਏਗਾ, ਕਿਉਂਕਿ ਉਹਨਾਂ ਦੀਆਂ ਲਾਸ਼ਾਂ ਹੀ ਉਹਨਾਂ ਦੇ ਹਵਾਲੇ ਨਹੀਂ ਕੀਤੀਆਂ ਗਈਆਂ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੀਆਂ ਗਈਆਂ। ਔਰ ਇਸ ਮਾਮਲੇ 'ਚ ਈਵਨ 3 ਸਾਲ ਬੀਤਣ ਬਾਅਦ ਵੀ ਅਫਜ਼ਲ ਗੁਰੂ ਦੀ ਜਿਹੜੀ ਡੈੱਡ ਬਾਡੀ ਹੈ ਉਸ ਨੂੰ ਪਰਿਵਾਰ ਦੇ ਹਵਾਲੇ ਨਹੀਂ ਕੀਤਾ ਗਿਆ। ਔਰ ਅਸੀਂ ਸਮਝਦੇ ਹਾਂ ਕਿ ਕਿਸੇ ਆਵਾਜ਼ ਨੂੰ, ਜਿਹੜੇ ਕਾਤਲ ਨੇ ਉਹ ਸਮਝਦੇ ਨੇ ਕਿ ਉਹਨਾਂ ਨੇ ਕਿਸੇ ਨੂੰ ਫਾਂਸੀ ਦੇ ਦਿੱਤੀ, ਕਿਸੇ ਨੂੰ ਅਣਪਛਾਤੀ ਲਾਸ਼ ਬਣਾ ਦਿੱਤਾ, ਕਿਸੇ ਨੂੰ ਨਹਿਰ ਦੇ ਵਿੱਚ ਮਾਰ ਕੇ ਰੋੜ ਦਿੱਤਾ ਔਰ ਗੱਲ ਮੁੱਕ ਗਈ। ਗੱਲ ਮੁੱਕੀ ਨਹੀਂ ਹੈ। ਔਰ ਜਿਉਂ-ਜਿਉਂ ਵਕਤ ਬੀਤ ਰਿਹਾ, ਅਫਜ਼ਲ ਗੁਰੂ ਦਾ ਜਦੋਂ ਇਹ ਸ਼ਹੀਦੀ ਦਿਨ ਆਉਂਦਾ 9 ਫਰਵਰੀ ਦਾ, ਸਾਰੀ ਕਸ਼ਮੀਰ ਵੈਲੀ ਦੇ ਲੋਕ ਖਲੋ ਜਾਂਦੇ ਨੇ। ਹੁਣ ਵੀ ਉਹਨਾਂ ਨੇ ਕੀਤਾ ਔਰ ਇਸ ਵਾਰ ਈਵਨ JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿੱਚ ਸਟੂਡੈਂਟਸ ਨੇ, ਜਿਹੜਾ ਕਸ਼ਮੀਰੀ ਨੇ ਮੋਸਟਲੀ ਉਸ ਓਰੀਜਨ ਵਾਲੇ, ਉਹਨਾਂ ਨੇ ਸਮਾਗਮ ਵੀ ਕੀਤਾ, ਐਗਜ਼ੀਬਿਸ਼ਨ ਵੀ ਕੀਤੀ। ਉਹ ਇੱਕ ਮਾਰਚ ਕੱਢਣਾ ਚਾਹੁੰਦੇ ਸਨ, ਲੇਕਿਨ ਉਸ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ, ਜਿਹੜੇ ਨੱਥੂ ਰਾਮ ਗੋਡਸੇ ਦਾ ਤਾਂ ਡਰਾਮੇ ਵੀ ਹੋ ਸਕਦੇ ਹੈ, ਫਿਲਮਾਂ ਵੀ ਬਣ ਸਕਦੀਆਂ, ਉਹਨੂੰ ਲਾਰਜਰ ਦੈਨ ਲਾਈਫ ਬਣਾਇਆ ਹੋਇਆ, ਲੇਕਿਨ ਕੋਈ ਆਪਣੇ ਹੀਰੋਜ਼ ਨੂੰ, ਆਪਣੇ ਨਾਇਕਾਂ ਨੂੰ ਵੀ ਇਹਨਾਂ ਨੇ ਤਾਂ ਇੱਕ ਉਹਨੂੰ ਕਾਤਲ ਬਣਾ ਕੇ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ ਹੈ। ਲੇਕਿਨ ਕਸ਼ਮੀਰੀਆਂ ਦਾ ਉਹ ਹੀਰੋ ਹੈ, ਉਹ ਇੱਕ ਬੇਗੁਨਾਹ ਆਦਮੀ ਜਿਸ ਦੇ ਸੁਪਨੇ ਜਿਹੜੇ ਨੇ ਉਹ ਤੋੜ ਦਿੱਤੇ ਗਏ। ਔਰ ਉਹਨਾਂ ਨੇ ਜਿਹੜਾ ਉੱਥੇ ਜਦੋਂ ਐਗਜ਼ੀਬਿਸ਼ਨ ਲਾਈ, ਔਰ ਅੱਜ ਦੀ ਖਬਰ ਹੀ ਹੈ ਕਿਉਂਕਿ ਕੱਲ ਹੀ ਇਹ ਫੰਕਸ਼ਨ ਹੋਇਆ ਕਿ ਜੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਵਾਈਸ ਚਾਂਸਲਰ ਦਾ ਦਫ਼ਤਰ ਘੇਰ ਲਿਆ ਔਰ ਹੁਣ ਉਹ ਰਜਿਸਟਰਾਰ ਨੇ ਕਿਹਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਐਂਟੀ ਨੈਸ਼ਨਲ ਐਕਟੀਵਿਟੀ ਹੋਏ, ਔਰ ਉਹਨਾਂ ਨੇ ਫਿਲਮ ਦਿਖਾਈ ਹੈ ਉਹਦੀ ਔਰ ਉਹ ਇੱਕ ਪੜਤਾਲੀਆ ਕਮੇਟੀ ਬਣਾ ਦਿੱਤੀ ਹੈ, ਉਹ ਕਾਰਵਾਈ ਕਰੇਗੀ। ਸੋ ਜ਼ਾਹਰ ਹੈ ਆਉਣ ਵਾਲੇ ਦਿਨਾਂ 'ਚ ਕੁਝ ਕਸ਼ਮੀਰੀ ਸਟੂਡੈਂਟ JNU ਚੋਂ ਜਿਹੜੇ ਨੇ ਉਹ ਸਸਪੈਂਡ ਹੋਣਗੇ ਜਾਂ ਕੋਈ ਹੋਰ, ਕਿਉਂਕਿ ਇਸ ਵੇਲੇ ਜਿਵੇਂ ਕੱਲ ਉਹਨੇ ਪੰਕਜ ਮਿਸ਼ਰਾ ਨੇ ਕਿਹਾ ਸੀ ਕਿ ਅਸੈਸੀਨੇਸ਼ਨ ਦਾ ਸਿਰਫ ਇੱਕ ਤਰੀਕਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਦਾ ਗਲ ਲਾ ਦਿਓ। ਅਸੈਸੀਨੇਸ਼ਨ ਤਾਂ ਬਹੁਤ ਸਾਰੇ ਤਰੀਕਿਆਂ ਨਾਲ ਹੁੰਦੀ, ਜਦੋਂ ਤੁਸੀਂ ਸਾਇਲੈਂਟ ਕਰ ਦਿੰਦੇ ਹੋ ਕਿਸੇ ਨੂੰ, ਕਿਸੇ ਦੀ ਆਵਾਜ਼ ਨਹੀਂ ਉੱਠਣ ਦਿੰਦੇ। ਔਰ ਅਸੀਂ ਸਮਝਦੇ ਹਾਂ ਵੀ ਇਸ ਮੌਕੇ ਦੇ ਉੱਤੇ ਮੈਨੂੰ ਇਸ ਗੱਲ ਦਾ ਫਖਰ ਹੈ ਵੀ ਦਲ ਖਾਲਸਾ ਆਰਗੇਨਾਈਜੇਸ਼ਨ ਨੇ ਆਪਣੀ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਕੱਲ ਔਰ ਉਹਨਾਂ ਨੇ ਟ੍ਰਿਬਿਊਟ ਦਿੱਤੀ ਅਫਜ਼ਲ ਗੁਰੂ ਨੂੰ। ਔਰ ਉਹਦੇ 'ਚ ਜਿਹੜੀ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ ਮੈਂ ਉਹ ਦੁਹਰਾਉਣਾ ਚਾਹੁੰਦਾ। ਕੰਵਰਪਾਲ ਸਿੰਘ ਦੇ ਨਾਂ ਤੇ ਜਿਹੜੇ ਉਹਨਾਂ ਦੇ ਸਪੋਕਸਪਰਸਨ ਨੇ ਸਟੇਟਮੈਂਟ ਹੈ, Dal Khalsa today joins the people of Kashmir in paying tributes to Afzal Guru on his 3rd death anniversary। ਕਿ ਉਹਨਾਂ ਦੀ ਤੀਸਰੀ ਡੈਥ ਐਨੀਵਰਸਰੀ ਦੇ ਉੱਤੇ ਦਲ ਖਾਲਸਾ ਜਿਹੜਾ ਕਸ਼ਮੀਰ ਦੇ ਲੋਕਾਂ ਦੇ ਨਾਲ ਜਿਹੜਾ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਪਾਰਟੀ ਲੀਡਰ ਕੰਵਰਪਾਲ ਸਿੰਘ in a statement to media said the Indian state murdered Afzal Guru secretively
3 years ago ਕਿ ਇੰਡੀਅਨ ਸਰਕਾਰ ਨੇ ਅਫਜ਼ਲ ਗੁਰੂ ਨੂੰ 3 ਸਾਲ ਪਹਿਲਾਂ ਗੁਪਤ ਤੌਰ ਦੇ ਉੱਤੇ ਉਸ ਦਾ ਕਤਲ ਕੀਤਾ। He slammed New Delhi for denying mortal remains of Guru to his family members despite their legal and fundamental right to get the same। ਉਹਨਾਂ ਨੇ ਭਾਰਤ ਸਰਕਾਰ ਦੀ ਨਿਖੇਧੀ ਕੀਤੀ ਕਿ ਉਹਨਾਂ ਦੇ ਅਖੀਰਲੇ ਜਿਹੜੇ ਉਹਨਾਂ ਦੇ ਅਸਥੀਆਂ ਨੇ ਜਾਂ ਉਹਨਾਂ ਦੀ ਬਾਡੀ ਹੈ, ਕਿਉਂਕਿ ਇਹਦੇ 'ਚ ਤਾਂ ਕੋਈ ਕ੍ਰੀਮੇਟ ਨਹੀਂ ਕੀਤਾ ਉਹਨਾਂ ਨੇ ਜੀ, ਉਹ ਅਫਜ਼ਲ ਗੁਰੂ ਦੀ ਫੈਮਿਲੀ ਨੂੰ ਨਹੀਂ ਦਿੱਤੇ ਗਏ, ਜਦੋਂ ਕਿ ਉਹਨਾਂ ਦਾ ਕਾਨੂੰਨੀ ਵੀ ਔਰ ਮੌਲਿਕ ਅਧਿਕਾਰ ਵੀ ਹੈ ਸੰਵਿਧਾਨ ਦੇ ਤਹਿਤ। ਕਸ਼ਮੀਰ ਇਜ਼ ਰਿਮੈਂਬਰਿੰਗ ਇਟਸ ਸਨ who laid down his life at the altar of freedom for his people। ਕਿ ਅੱਜ ਕਸ਼ਮੀਰ ਆਪਣੇ ਉਸ ਪੁੱਤਰ ਨੂੰ, ਆਪਣੇ ਬੱਚੇ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਜਿਸ ਨੇ ਆਜ਼ਾਦੀ ਦੀ ਸ਼ਮਾ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। He is among those handful who had been blessed by Almighty to attain martyrdom, said he, and added, Guru would always be remembered as symbol of resistance ਅਗੇਂਸਟ ਇੰਡੀਅਨ ਰਿਪਰੈਸ਼ਨ। ਉਹਨਾਂ ਨੇ ਕਿਹਾ ਜੀ ਕਿ ਇਹ ਉਹਨਾਂ ਚੋਂ ਹੈ, ਕੁਛ ਚੋਂ ਜਿਨ੍ਹਾਂ ਦੇ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਜਿਨ੍ਹਾਂ ਨੂੰ ਸ਼ਹਾਦਤ ਤੱਕ ਦਾ ਸਫ਼ਰ ਜਿਹੜਾ ਉਹ ਨਸੀਬ ਹੁੰਦਾ ਹੈ। ਔਰ ਅਫਜ਼ਲ ਗੁਰੂ ਹਮੇਸ਼ਾ ਹੀ ਇੰਡੀਅਨ ਜ਼ੁਲਮ ਦੇ ਖਿਲਾਫ ਰੈਜ਼ਿਸਟੈਂਸ, ਉਸ ਦੇ ਖਿਲਾਫ ਖਲੋਣਾ, ਉਸ ਦੇ ਚਿੰਨ੍ਹ ਵਜੋਂ ਜਾਣਿਆ ਜਾਏਗਾ। ਸੋ ਅਸੀਂ ਦਲ ਖਾਲਸਾ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਸਿੱਖ ਸੈਂਟੀਮੈਂਟ ਦਾ ਇਜ਼ਹਾਰ ਕੀਤਾ। ਔਰ ਮੈਂ ਕਨਕਲੂਜਨ ਦੇ ਵਿੱਚ, ਕਿਉਂਕਿ 9 ਫਰਵਰੀ 2013 ਨੂੰ ਉਸ ਨੂੰ ਹੈਂਗ ਕੀਤਾ ਗਿਆ ਅਫਜ਼ਲ ਗੁਰੂ ਨੂੰ, 12 ਸਾਲ 2001 ਚ ਪਾਰਲੀਮੈਂਟ ਤੇ ਅਟੈਕ ਹੋਇਆ ਔਰ ਉਹਨੂੰ ਫੜ ਲਿਆ ਗਿਆ ਅਫਜ਼ਲ ਗੁਰੂ ਨੂੰ, 12 ਸਾਲ ਉਸ ਨੂੰ ਸੋਲੀਟਰੀ ਕਨਫਾਈਨਮੈਂਟ ਚ ਰੱਖਿਆ ਔਰ ਇਸ ਤੋਂ ਬਾਅਦ 43 ਸਾਲਾ ਅਫਜ਼ਲ ਗੁਰੂ ਜਿਹੜਾ ਹੈ ਪਿਛਲੇ ਕੱਲ ਹੈਂਗ ਹੋਇਆ। ਔਰ ਇਸ ਮੌਕੇ ਤੇ ਅਗਲੇ ਦਿਨ ਜਿਹੜਾ ਅਰੁਣ ਧਾਤੀ ਰॉय ਨੇ ਆਰਟੀਕਲ ਲਿਖਿਆ ਜਿਹਦਾ ਮੈਂ ਹੈਡਿੰਗ ਪਹਿਲਾਂ ਹੀ ਦੱਸਿਆ, ਦ ਹੈਂਗਿੰਗ ਆਫ ਅਫਜ਼ਲ ਗੁਰੂ ਇਜ਼ ਅ ਸਟੇਨ ਔਨ ਇੰਡੀਆਜ਼ ਡੈਮੋਕ੍ਰੇਸੀ, ਕਲੰਕ। ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਮੈਂ ਇਹ ਸਾਰਾ ਤਾਂ ਨਹੀਂ ਸ਼ੇਅਰ ਕਰਾਂਗਾ, ਮੈਂ ਅਖੀਰਲੇ 2 ਪੈਰਾਗ੍ਰਾਫ, ਕਿਉਂਕਿ ਉਹਦੇ 'ਚ ਉਹਨਾਂ ਨੇ ਸਰਕਮਸਟਾਂਸ ਦੱਸਿਆ ਅਰੁਣ ਧਾਤੀ ਰॉय ਨੇ ਕਿ ਕਿਵੇਂ ਝੂਠੀ ਫੈਬਰੀਕੇਸ਼ਨ ਔਰ ਕਿਵੇਂ ਇਸ ਮੁੱਦੇ ਤੇ ਕਾਂਗਰਸ, ਬੀਜੇਪੀ ਸਾਰੇ ਹੀ ਬਹੁ ਗਿਣਤੀ ਨੂੰ ਰੁਝਾਨ ਤੇ ਲੱਗੇ ਹੋਏ ਸੀ। ਔਰ ਅਖੀਰ ਦੇ ਵਿੱਚ ਅਰੁਣ ਧਾਤੀ ਰॉय ਨੇ ਕਿਹਾ, anyone who was really interested in solving the mystery of the parliament attack would have followed the dense trail of evidence on offer। ਕਿ ਵੀ ਜਿਹੜਾ ਵੀ ਇਸ ਰਹੱਸ ਤੋਂ ਪਰਦਾ ਚੁੱਕਣਾ ਚਾਹੁੰਦਾ ਹੈ ਕਿ ਪਾਰਲੀਮੈਂਟ ਅਟੈਕ ਦੇ ਪਿੱਛੇ ਕੌਣ ਹੈ, ਤੇ ਫਿਰ ਬਹੁਤ ਸਾਰੀ ਘਣੀ ਐਵੀਡੈਂਸ, ਸਬੂਤ ਸਨ ਜਿਨ੍ਹਾਂ ਚੋਂ ਇਸ ਰਹੱਸ ਨੂੰ ਦਾ ਪਰਦਾ ਚੁੱਕਿਆ ਜਾ ਸਕਦਾ ਸੀ। No one did, ਕੋਈ ਦਿਲਚਸਪੀ ਨਹੀਂ ਸੀ ਰੱਖਦਾ, ਕਿਸੇ ਨੇ ਨਹੀਂ ਕੀਤਾ। Thereby ensuring the real authors of the conspiracy will remain unidentified and uninvestigated। ਹੁਣ ਇਹ ਇਹਦਾ ਸਟਾਈਲ ਹੈ ਅਰੁਣ ਧਾਤੀ ਰॉय ਦਾ। ਔਰ ਮੈਨੂੰ ਯਾਦ ਹੈ ਉਦੋਂ ਅਸੀਂ TV 84 ਤਾਂ ਨਹੀਂ ਸੀ ਸ਼ੁਰੂ ਕੀਤਾ, ਮੇਰਾ ਵੀਕਲੀ ਕਾਲਮ ਜਿਹੜਾ ਹੁੰਦਾ ਸੀ ਅੰਗਰੇਜ਼ੀ 'ਚ ਵੀ ਪੰਜਾਬੀ 'ਚ ਵੀ, ਔਰ ਇਸ ਦੇ ਮੌਕੇ ਜਿਹੜਾ ਅਸੀਂ ਜਿਹੜੀ ਲਿਖਤ ਲਿਖੀ ਸੀ ਅਸੀਂ ਸਾਬਤ ਕੀਤਾ ਸੀ ਕਿ ਵੀ ਇਹ 9/11 ਤੋਂ ਬਾਅਦ ਜੋ ਅਮਰੀਕਾ 'ਚ ਹੋਇਆ, ਇੰਡੀਅਨ ਗਵਰਨਮੈਂਟ ਨੇ ਆਪਣਾ, ਕਿਉਂਕਿ ਵਾਜਪਾਈ ਦੀ ਸਰਕਾਰ ਸੀ, ਅਡਵਾਨੀ ਹੋਮ ਮਿਨਿਸਟਰ ਜੀ, ਸੋ ਇਹਨਾਂ ਨੇ ਇੰਟਰਨੈਸ਼ਨਲ ਬੈਂਡ ਵੈਗਨ ਤੇ ਚੜਨ ਦੇ ਲਈ ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਵੀ ਵਿਕਟਮ ਹੈ, ਇਹ ਇੰਡੀਅਨ ਏਜੰਸੀਆਂ ਨੇ ਖੁਦ ਹੀ ਇਹ ਕਾਰਵਾਈ ਕਰਵਾਈ। ਔਰ ਉਸ ਗੱਲ ਨੂੰ ਹੀ ਬੜੇ ਚੰਗੇ ਸ਼ਬਦਾਂ 'ਚ ਅਰੁਣ ਧਾਤੀ ਰॉय ਕਹਿ ਰਹੀ ਹੈ ਵੀ ਜਿਹੜੇ ਅਸਲੀ ਕਲਪਰੇਟ ਨੇ, ਅਸਲੀ ਇਸ ਸਾਜ਼ਿਸ਼ ਦੇ ਆਥਰ ਵਿਲ ਰਿਮੇਨ ਅਨਆਇਡੈਂਟੀਫਾਈਡ, ਉਹਨਾਂ ਦੀ ਕਦੇ ਪਛਾਣ ਨਹੀਂ ਹੋਏਗੀ, ਐਂਡ ਅਨਇਨਵੈਸਟੀਗੇਟਿਡ, ਉਹਨਾਂ ਦੀ ਕਦੇ ਕੋਈ ਪੜਤਾਲ ਨਹੀਂ ਹੋਏਗੀ। The real story and the tragedy of what happened to Afzal Guru is too immense to be contained in a courtroom। ਕਿ ਜੋ ਅਦਾਲਤ ਦੇ ਕਮਰੇ 'ਚ ਉਸ ਦੇ ਖਿਲਾਫ ਅਫਜ਼ਲ ਗੁਰੂ ਦੇ ਸਬੂਤ ਦਿੱਤੇ ਗਏ, ਉਸ ਦੀ ਅਸਲੀ ਕਹਾਣੀ ਔਰ ਉਹਦੇ ਨਾਲ ਕੀ ਵਾਪਰਿਆ, ਇਸ ਨੂੰ ਤੁਸੀਂ ਇੱਕ ਛੋਟੇ ਕੋਰਟ ਰੂਮ ਦੇ ਦਾਇਰੇ 'ਚ ਨਹੀਂ ਸਮਝ ਸਕਦੇ। The real story would lead us to Kashmir Valley। ਕਿ ਜੇ ਤੁਸੀਂ ਅਸਲੀ ਕਹਾਣੀ ਸਮਝਣੀ ਹੈ ਕੀ ਹੈ, ਤਾਂ ਫਿਰ ਜਿਹੜਾ ਇਹ ਸਾਰਾ ਕਿੱਸਾ ਤੁਹਾਨੂੰ ਕਸ਼ਮੀਰ, ਵਾਦੀ ਕਸ਼ਮੀਰ 'ਚ ਲੈ ਜਾਏਗਾ। That potential nuclear flash point, ਉਹ ਨਿਊਕਲੀਅਰ ਫਲੈਸ਼ ਪੁਆਇੰਟ, ਔਰ ਇਹ ਨਿਊਕਲੀਅਰ ਫਲੈਸ਼ ਪੁਆਇੰਟ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਸੀ ਆਪਣੀ ਜਦੋਂ ਉਹ ਪ੍ਰੈਜ਼ੀਡੈਂਸੀ ਲਈ ਰਨ ਕੀਤਾ ਕਿ ਕਸ਼ਮੀਰ ਇਜ਼ ਅ ਨਿਊਕਲੀਅਰ ਫਲੈਸ਼ ਪੁਆਇੰਟ ਬਿਟਵੀਨ ਇੰਡੀਆ ਐਂਡ ਪਾਕਿਸਤਾਨ।
ਕਿ ਵੀ ਜਦੋਂ ਵੀ ਜੰਗ ਹੋਏਗੀ ਇੰਡੀਆ ਪਾਕਿਸਤਾਨ ਦੀ, ਕਸ਼ਮੀਰ ਦੇ ਮੁੱਦੇ ਤੇ ਹੋਏਗੀ, ਔਰ ਜੇ ਨਿਊਕਲੀਅਰ ਦੋਨੋਂ ਹੀ ਤਾਕਤਾਂ ਨਿਊਕਲੀਅਰ ਨੇ ਤੇ ਫਿਰ ਇਹ ਨਿਊਕਲੀਅਰ ਜੰਗ ਹੋਏਗੀ। ਸੋ ਇਹ ਅਰੁਣਧਾਤੀ ਰਾਏ ਨੇ ਇਹ ਉੱਥੋਂ ਜੁਮਲਾ ਲਿਆ। ਐਂਡ ਦਾ ਮੋਸਟ ਡੈਂਸਲੀ ਮਿਲਿਟਰਾਈਜ਼ਡ ਜ਼ੋਨ ਇਨ ਦਾ ਵਰਲਡ, ਕਿ ਕਸ਼ਮੀਰ ਵਾਦੀ ਉਹ ਹੈ ਜਿੱਥੇ ਦੁਨੀਆ 'ਚ ਕਿਤੇ ਵੀ ਉਸ ਏਰੀਏ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਫੌਜ ਹੈ। ਜਦੋਂ ਤੁਸੀਂ ਡੈਂਸਲੀ ਉਹਨੂੰ ਕੈਲਕੂਲੇਟ ਕਰਦੇ ਹੋ ਤਾਂ ਈਵਨ ਸਾਨੂੰ ਲੱਗਦਾ ਵੀ ਮਿਡਲ ਈਸਟ 'ਚ ਇਜ਼ਰਾਈਲੀ ਔਰ ਫਲਸਤੀਨੀ, ਪਰ ਜਦੋਂ ਤੁਸੀਂ ਟੈਰੀਟਰੀ, ਪਾਪੂਲੇਸ਼ਨ ਤੇ ਆਰਮੀ ਦੀ ਗਿਣਤੀ ਦੇਖਦੇ ਹੋ ਤਾਂ ਕਸ਼ਮੀਰ ਉਹ ਹੈ ਜਿੱਥੇ ਸਭ ਤੋਂ ਜ਼ਿਆਦਾ ਦੁਨੀਆ 'ਚ ਫੌਜ ਹੈ ਕਿਸੇ ਖਿੱਤੇ ਦੇ ਵਿੱਚ। ਜੀ ਵੇਅਰ 500,000 ਇੰਡੀਅਨ ਸੋਲਜਰਸ, 1 to every 4 ਸਿਵਿਲੀਅਨਸ, ਕਿ ਉੱਥੇ 5 ਲੱਖ ਭਾਰਤੀ ਫੌਜ ਹੈ। ਇਹਦਾ ਮਤਲਬ ਹੈ ਕਿ 4 ਕਸ਼ਮੀਰੀ ਸਿਵਿਲੀਅਨਸ ਦੇ ਲਈ ਇੱਕ ਫੌਜੀ ਹੈ, ਔਰ ਇਸ ਤੋਂ ਵੱਧ ਕੇ ਹੋਰ ਕੀ ਫੌਜ ਦਾ ਕੰਟਰੋਲ ਹੋ ਸਕਦੇ। 1 to every 4 civilians and a maze of army camps and torture chambers that would put Abu Ghraib in the shade of bringing in the shade or bringing secularism and democracy to the Kashmiri people। ਇਹ ਅਰੁਣਧਾਤੀ ਰਾਏ ਦਾ ਸਟਾਈਲ ਹੈ। ਉਹਨੇ ਕਿਹਾ ਜੀ 5 ਲੱਖ ਫੌਜ, 4 ਸਿਵਿਲੀਅਨਸ ਦੇ ਪਿੱਛੇ ਇੱਕ ਫੌਜੀ ਜੀ, ਔਰ ਆਰਮੀ ਕੈਂਪਸ ਦੀ ਭਰਮਾਰ, ਔਰ ਵੱਡੇ ਵੱਡੇ ਟਾਰਚਰ ਚੈਂਬਰ ਜਿੱਥੇ ਕਿ ਆਬੂ ਗਾਰਿਬ, ਹੁਣ ਆਬੂ ਗਰੀਬ ਇਹ ਉਹ ਟਾਰਚਰ ਚੈਂਬਰ ਸੀ ਜਿੱਥੇ ਅਮਰੀਕਾ ਨੇ ਅਫਗਾਨਿਸਤਾਨ 9/11 ਤੋਂ ਬਾਅਦ ਜਿਹੜੇ ਉੱਥੋਂ ਲਿਆ ਕੇ ਰੱਖੇ, ਜਿਵੇਂ ਗੁਆਟਾਨਾਮਾ ਬੇ, ਆਬੂ ਗਰੀਬ, ਮਿਡਲ ਈਸਟ ਦਾ ਵੀ ਜ਼ਿਕਰ ਜਿਸ ਦੇ ਵਿੱਚ ਆਇਆ ਵੀ ਕਿਵੇਂ ਜ਼ੁਲਮ ਹੋਏ। ਸੋ ਜਦੋਂ ਇਹ ਕਹਿਣਾ ਹੋਏ ਕਿ ਜੀ ਆਬੂ ਗਾਰਿਬ ਜਾਂ ਗੁਆਟਾਨਾਮਾ ਬੇ ਨੂੰ ਵੀ ਸ਼ਰਮਿੰਦਾ ਹੋਣਗੇ, ਕਿਉਂਕਿ ਉੱਥੇ ਵੀ ਆਲਰੇਡੀ ਬਹੁਤ ਜ਼ਿਆਦਤੀਆਂ ਹੋਈਆਂ, ਆਬੂ ਗਾਰਿਬ 'ਚ ਹੋਈ, ਗੁਆਟਾਨਾਮਾ ਬੇ 'ਚ ਹੋਈ। ਸੋ ਇਹ ਬੀਬੀ ਅਰੁਣਧਾਤੀ ਰਾਏ ਕਹਿੰਦੀ ਹੈ ਕਿ ਵੀ ਇਹ ਈਵਨ ਆਬੂ ਗਾਰਿਬ ਵਰਗੀ ਪ੍ਰਿਜ਼ਨ ਵਾਰਡ 'ਚ ਜੋ ਕੁਝ ਹੋਇਆ ਉਹ ਵੀ ਸ਼ਰਮਿੰਦਗੀ 'ਚ ਚਲਾ ਜਾਏਗਾ। ਪਰ ਕਹਿੰਦੀ ਕੋਈ ਗੱਲ ਨਹੀਂ, ਇਹਦੇ ਨਾਲ ਕਸ਼ਮੀਰ ਦੇ ਵਿੱਚ ਡੈਮੋਕ੍ਰੇਸੀ ਤਾਂ ਲਿਆਂਦੀ ਜਾ ਰਹੀ ਹੈ ਤੁਸੀਂ, ਔਰ ਡੈਮੋਕ੍ਰੇਸੀ bringing secularism and democracy to the Kashmiri people। ਇਹ ਕਸ਼ਮੀਰੀਆਂ ਨੂੰ ਲੋਕਤੰਤਰ ਦਾ ਸਵਾਦ ਚਖਾਇਆ ਜਾ ਰਿਹਾ। Since 1990 when the struggle for self determination became militant, ਕਿ 1990 ਤੋਂ ਜਦੋਂ ਕਿ ਸਵੈ ਨਿਰਣੇ ਦੇ ਹੱਕ ਦੀ ਗੱਲ ਉੱਥੇ ਹਥਿਆਰਬੰਦ ਸੰਘਰਸ਼ ਦੇ ਵਿੱਚ ਬਦਲੀ, 68,000 people have died, 68,000 ਲੋਕ ਮਾਰੇ ਗਏ ਨੇ 3 ਸਾਲ ਪਹਿਲਾਂ। ਉਸ ਤੋਂ ਬਾਅਦ ਹੁਣ ਗਿਣਤੀ ਹੋਰ ਕਰ ਲਓ 3 ਸਾਲ ਜੀ, 10,000 have disappeared, 10,000 ਲਾਪਤਾ ਨੇ, and at least 100,000 have been tortured, ਔਰ ਘੱਟੋ ਘੱਟ 1 ਲੱਖ ਕਸ਼ਮੀਰੀ ਤਸ਼ੱਦਦ ਦਾ ਸ਼ਿਕਾਰ ਹੋਏ ਨੇ। What sets Afzal Guru's killing apart is that unlike those tens of thousands who died in prison cells, his life and death were played out in the blinding light of the day, in which all the institutions of Indian democracy played their part in putting him to death। ਉਹਨੇ ਕਿਹਾ ਸਿਰਫ ਫਰਕ ਇੰਨਾ ਉਹਨਾਂ ਹਜ਼ਾਰਾਂ 'ਚ ਜਿਹੜੇ ਟਾਰਚਰ ਚੈਂਬਰਾਂ 'ਚ ਮਾਰੇ ਜਾ ਰਹੇ ਨੇ, ਔਰ ਅਫਜ਼ਲ ਗੁਰੂ ਜਿਸ ਦੀ ਕਿਲਿੰਗ ਕੀਤੀ ਗਈ, ਕਿ ਵੀ ਉਸ ਨੂੰ ਜਿਹੜਾ ਉਸ ਦੀ ਜ਼ਿੰਦਗੀ ਔਰ ਮੌਤ ਨੂੰ ਜਿਹੜਾ ਉਹ ਚੜ੍ਹਦੇ ਬਿਲਕੁਲ ਲਿਸ਼ਕਦੇ ਦਿਨ ਵਿੱਚ ਭਾਰਤੀ ਲੋਕਤੰਤਰ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਫਾਂਸੀ ਦੇ ਫੰਦੇ ਤੱਕ ਪਹੁੰਚਾਉਣ ਲਈ ਭਰਪੂਰ ਰੋਲ ਅਦਾ ਕੀਤਾ ਗਿਆ ਜੀ। ਨਾਓ ਹੀ ਹੈਜ਼ ਬੀਨ ਹੈਂਗਡ, ਹੁਣ ਉਸ ਨੂੰ ਹੈਂਗ ਕਰ ਦਿੱਤਾ ਗਿਆ। ਆਈ ਹੋਪ ਆਵਰ ਕਲੈਕਟਿਵ ਕੌਨਸ਼ੀਅੰਸ ਹੈਜ਼ ਬੀਨ ਸੈਟੀਸਫਾਈਡ, ਕਿਉਂਕਿ ਅਦਾਲਤਾਂ ਨੇ ਕਿਹਾ ਸੀ ਕਿ ਜੀ ਕਲੈਕਟਿਵ, ਉਹਨੇ ਕਿਹਾ ਜੀ ਹੁਣ ਤੁਸੀਂ ਉਹਨੂੰ ਫਾਈਲ ਲਾ ਦਿੱਤਾ ਤਾਂ ਹੁਣ ਤੁਹਾਡੀ ਜਿਹੜੀ ਸਾਂਝੀ ਚੇਤਨਾ ਉਹ ਜ਼ਰੂਰ ਸੰਤੁਸ਼ਟ ਹੋ ਗਈ ਹੋਏਗੀ। ਔਰ ਇਜ਼ ਆਵਰ ਕੱਪ ਆਫ ਬਲੱਡ ਸਟਿਲ ਓਨਲੀ ਹਾਫ ਫੁੱਲ, ਉਹਨੇ ਸਵਾਲ ਪੁੱਛਿਆ, ਉਹਨੇ ਕਿਹਾ ਜੀ ਤੁਹਾਡੀ ਕਲੈਕਟਿਵ ਕੌਨਸ਼ੀਅੰਸ ਹੋ ਗਈ ਸ਼ਾਂਤ ਕਿ ਅਜੇ ਵੀ, ਔਰ ਇਜ਼ ਆਵਰ ਕੱਪ ਆਫ ਬਲੱਡ ਸਟਿਲ ਓਨਲੀ ਹਾਫ ਫੁੱਲ, ਕੀ ਅਜੇ ਖੂਨ ਦਾ ਜਿਹੜਾ ਕੱਪ ਹੈ ਸਿਰਫ ਅੱਧਾ ਹੀ ਭਰਿਆ, ਹੋਰ ਤੁਹਾਨੂੰ ਚਾਹੀਦਾ। ਸੋ ਅਸੀਂ ਅੱਜ ਦਾ ਇਹ ਸੈਗਮੈਂਟ ਪ੍ਰੋਗਰਾਮ ਦਾ ਅਫਜ਼ਲ ਗੁਰੂ ਵਰਗੇ ਉਸ ਬਹਾਦਰ ਇਨਸਾਨ ਜਿਸ ਨੇ ਬੇਸ਼ੱਕ ਇੱਕ ਬੇਗੁਨਾਹ ਨੂੰ ਫਾਂਸੀ ਤੇ ਲਟਕਾਇਆ ਗਿਆ, ਪਰ ਉਹ ਅਖੀਰ ਤੱਕ ਤਿਹਾੜ ਜੇਲ੍ਹ 'ਚ ਜਿਸ ਸੈੱਲ 'ਚੋਂ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਸੀ ਉੱਥੇ, ਹੋਰ ਸਿੱਖ ਦਿਆਲ ਸਿੰਘ ਲਾਹੌਰੀਆ ਦੂਜੇ ਵੀ ਸੀ, ਔਰ ਜਿਹੜੀਆਂ ਉਸ ਵੇਲੇ
ਖਬਰਾਂ ਆਉਂਦੀਆਂ ਰਹੀਆਂ ਜੀ ਕਿ ਬੜਾ ਕੰਪੋਜ਼ਡ, ਰੱਬ ਦੇ ਉੱਤੇ ਵਿਸ਼ਵਾਸ ਔਰ ਆਪਣੇ ਲੋਕਾਂ ਦੇ ਹੱਕਾਂ ਲਈ ਉਹਨਾਂ ਨੇ ਕਿਹਾ ਕਿ ਬੇਸ਼ੱਕ ਮੈਨੂੰ ਬੇਗੁਨਾਹ ਨੂੰ ਮਾਰਿਆ ਜਾ ਰਿਹਾ ਪਰ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਖਲੋਤਾ ਹੈ। ਉਹਨਾਂ ਨੂੰ ਸਵੈ ਨਿਰਣੇ ਦਾ ਹੱਕ ਚਾਹੀਦਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਚਾਹੀਦੀ ਹੈ। ਔਰ ਇਸੇ ਤਰ੍ਹਾਂ ਹੀ ਇੱਕ ਜਿਹੜਾ ਬੇਗੁਨਾਹ 1980s ਇੰਦਰਾ ਗਾਂਧੀ ਨੇ ਜੀ ਜਿਹੜਾ ਹੈ ਉਹ ਖੁਸ਼ ਕਰਨ ਦੇ ਲਈ ਕਲੈਕਟਿਵ ਕੌਨਸ਼ੀਅਸ ਨੂੰ ਫਾਂਸੀ ਤੇ ਲਟਕਾਇਆ ਸੀ, ਮਕਬੂਲ ਭੱਟ। ਔਰ ਅੱਜ ਵੀ ਮਕਬੂਲ ਭੱਟ ਹੋਏ, ਅਫਜ਼ਲ ਗੁਰੂ ਹੋਏ, ਇਹ ਕਸ਼ਮੀਰੀ ਸੰਘਰਸ਼ ਦੇ ਚਿਰਾਗ ਬਣ ਗਏ ਨੇ, ਉਹਨਾਂ ਦੇ ਇਹ ਜਿਹੜੇ ਨੇ ਰੌਸ਼ਨ ਸਿਤਾਰੇ ਨੇ। ਔਰ ਅਸੀਂ ਸਮਝਦੇ ਹਾਂ ਕਿ ਅਫਜ਼ਲ ਗੁਰੂ, ਮਕਬੂਲ ਭੱਟ ਜਾਂ ਜਿਹੜੇ ਕੱਲ ਨੂੰ ਵੀ ਇਸ ਰਸਤੇ ਤੇ ਤੁਰਨ ਵਾਲੇ, ਉਹ ਕਸ਼ਮੀਰੀ ਹੋਣ, ਉਹ ਸਿੱਖ ਹੋਣ, ਉਹ ਹੋਰ ਖਿੱਤਿਆਂ ਦੇ ਲੋਕ ਹੋਣ, ਉਹ ਸਾਡੇ ਸਾਰੇ ਹੀ ਉਹਨਾਂ ਨੂੰ ਅਸੀਂ ਵੀ ਆਪਣੇ ਨਾਇਕ ਮੰਨਦੇ, ਕਿਉਂਕਿ ਅਲਟੀਮੇਟਲੀ ਇਹ ਸ਼ਹਾਦਤ ਦੇ ਸਫ਼ਰ 'ਚ ਜਿਸ ਨੇ ਆਪਣੇ ਲੋਕਾਂ ਦੇ ਹੱਕਾਂ ਲਈ ਖਲੋਤਾ, ਜਿਸ ਸ਼ਾਨ ਸੇ ਕੋਈ मुक्तल में गया वो शान सलामत रहती है, इस जान की तो कोई बात नहीं, ये जान तो आनी जानी है। सो ਜਿਹੜੇ ਵੀ ਆਪਣੇ ਲੋਕਾਂ ਲਈ ਖਲੋਤੇ ਨੇ ਔਰ ਸ਼ਾਨ ਦੇ ਨਾਲ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਨੂੰ ਚੁੰਮੇ ਜੀ ਉਹ ਸਾਡੇ ਵੀ ਨਾਇਕ ਨੇ। ਔਰ ਅਸੀਂ ਅਫਜ਼ਲ ਗੁਰੂ ਨੂੰ ਆਪਣੀ ਜਿਹੜੀ ਹੈ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ